ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗਰ ਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਦੂਜਾ ਪੱਖ ਸਾਡਾ ਸਪੈਸ਼ਲ ਪ੍ਰੋਗਰਾਮ ਹਰ ਮੰਗਲਵਾਰ ਨੂੰ ਅਸੀਂ ਡਿਸਕਸ ਕਰਦੇ ਹਾਂ ਜੀ ਸੀਨੀਅਰ ਜਰਨਲਿਸਟ ਮਿੰਟੂ ਬਰਾੜ ਜੀ ਦੇ ਨਾਲ, ਜਿਹੜੇ ਕਿ ਸਾਡੇ ਨਾਲ ਹਮੇਸ਼ਾ ਵੀਡੀਓ ਕਾਲ ਰਾਹੀਂ ਐਡੀਲੇਟ ਤੋਂ ਜੁੜਦੇ ਨੇ ਜੀ। ਸਵਾਗਤ ਕਰਦੇ ਹਾਂ ਮਿੰਟੂ ਬਰਾੜ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਹੀ ਇੰਡੋਸ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਹੈ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਮੰਦਭਾਗੀ ਖਬਰ ਹੈ ਜੀ, ਕੁਇਨਜ਼ਲੈਂਡ ਪੁਲਿਸ ਦੇ ਵਿਚਕਾਰ ਜਿਹੜੇ ਅਧਿਕਾਰੀ 4 ਇਨਵੈਸਟੀਗੇਸ਼ਨ ਲਈ ਗਏ ਸਨ, ਉਹਨਾਂ ਦੇ ਵਿੱਚੋਂ 2 ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ। 2 ਕਾਂਸਟੇਬਲ ਜਿਹੜੇ ਕਿ ਮਹਿਜ ਜੀ 30 ਸਾਲਾਂ ਦੇ ਵੀ ਨਹੀਂ ਸਨ, ਹੁਣੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇੱਕ ਇਨਸਾਨ ਜੋ ਕਿ ਨਿਊ ਸਾਊਥ ਵੇਲਸ ਤੋਂ ਲਾਪਤਾ ਸੀ। ਨਿਊ ਸਾਊਥ ਵੇਲਸ ਦੀ ਪੁਲਿਸ ਨੇ ਰਿਕੁਐਸਟ ਕੀਤੀ ਜੀ ਬ੍ਰਿਸਬਨ ਪੁਲਿਸ ਨੂੰ ਕਿ ਉਸ ਇਨਸਾਨ ਨੂੰ ਲੱਭਿਆ ਜਾਵੇ। ਇਨਵੈਸਟੀਗੇਸ਼ਨ ਲਈ ਗਏ ਸੀ ਜੀ, ਪਰ ਉੱਥੇ ਗੋਲੀਬਾਰੀ ਹੋਈ, ਇੱਥੇ ਹਮਲਾ ਹੋਇਆ ਉਹਨਾਂ ਦੇ ਉੱਤੇ ਜੀ, ਤੇ 2 ਕਾਂਸਟੇਬਲਸ ਦੀ ਮੌਤ ਹੋ ਗਈ। ਬੜੀ ਮੰਦਭਾਗੀ ਖਬਰ ਹੈ ਜੀ। ਕੁਇਨਜ਼ਲੈਂਡ ਦੇ ਵਿੱਚ ਸੋਗ ਦੀ ਲਹਿਰ ਹੈ। ਬਿਲਕੁਲ ਜੀ, ਦੇਖੋ ਇਹ ਜੀਆਂ ਗੱਲਾਂ ਅਸੀਂ ਅਮਰੀਕਾ 'ਚ ਤਾਂ ਅਕਸਰ ਸੁਣਦੇ ਰਹਿੰਦੇ ਸੀ ਪੁਲਿਸ ਦੇ ਉੱਤੇ ਅਟੈਕਸ ਦੀਆਂ, ਪਰ ਆਸਟ੍ਰੇਲੀਆ ਦੇ ਵਿੱਚ ਬਹੁਤ ਘੱਟ ਚਾਂਸ ਹੁੰਦੇ ਸੀ, ਪਰ ਇਹ ਹੋਈ ਆ। ਤੇ ਪਿਛਲੇ ਦਿਨੀ 2-3 ਵਾਰਦਾਤਾਂ ਹੋਰ ਵੀ ਜਿਹੜੀਆਂ ਗੋਲੀ ਚੱਲਣ ਦੀਆਂ ਜਿਹੜੀਆਂ ਹੋਈਆਂ ਆਸਟ੍ਰੇਲੀਆ ਦੇ ਵਿੱਚ, ਉਹਨਾਂ ਬਾਰੇ ਵਿਚਾਰ ਕਰਨੀ ਪੈਣੀ ਆ, ਸੋਚਣਾ ਪੈਣਾ, ਕਿਉਂਕਿ ਜਿਹੜਾ ਆਰਮ ਐਕਟ ਆ ਜਾਂ ਅਸਲਾ ਦਾ ਐਕਟ ਆ ਜਿਹੜਾ ਆਸਟ੍ਰੇਲੀਆ ਦੇ ਵਿੱਚ, ਉਹ ਕਾਫੀ ਸਖਤ ਆ ਤੇ ਉਹਦੇ 'ਚ ਤੁਸੀਂ ਏਦਾਂ ਅਸਲਾ ਨਹੀਂ ਰੱਖ ਸਕਦੇ। ਬਹੁਤ ਕੁਝ ਉਹਦੇ ਵਿੱਚ ਉਹਦੀ ਰੱਖ ਰਖਾਵ ਤੇ ਉਹਦੇ ਲਈ ਗਵਰਨਮੈਂਟ ਦੇ ਥਰੂ ਹੋ ਕੇ ਜਾਣਾ ਪੈਂਦਾ। ਪਰ ਜਦੋਂ ਕਿਤੇ ਫਿਰ ਗਲਤ ਲੋਕ ਹੁੰਦੇ ਆ, ਜਾਂ ਜੇ ਹੁਣ ਕਹੀਏ ਡਰੱਗ ਦੇ ਵਪਾਰੀ, ਜਾਂ ਕਹੀਏ ਜਾਂ ਕੋਈ ਹੋਰ ਬਹੁਤ ਸਾਰੇ ਗੈਂਗ ਆ, ਉਹ ਉਹਨਾਂ ਨਾਲ ਜਿਹੜੇ ਲਿਪਤ ਲੋਕ ਹੁੰਦੇ ਆ, ਤਾਂ ਫਿਰ ਉਹ ਤੁਹਾਨੂੰ ਪਤਾ ਕਿਤੋਂ ਨਾ ਕਿਤੋਂ ਕਾਨੂੰਨ ਤੋੜ ਹੀ ਲੈਂਦੇ ਆ, ਕਿਸੇ ਨਾ ਕਿਸੇ ਰੂਪ 'ਚ ਕਾਨੂੰਨ ਤੋੜ ਲੈਂਦੇ ਆ। ਸੋ ਇਸ ਮੰਦਭਾਗੀ ਘਟਨਾ ਦੇ ਵਿੱਚ ਜਿਹੜੀ ਸੁਣਨ 'ਚ ਗੱਲ ਇਹ ਆਈ ਆ ਵੀ ਉਹ ਜਿਹੜੇ ਪੁਲਿਸ ਦੇ ਜੰਗ ਜਿਹੜੇ ਆਫੀਸਰ ਸਨ, ਉਹਨਾਂ ਨੂੰ ਵੀ ਜਿਹੜਾ ਉਸ ਦੇ ਵਿੱਚ ਜਦੋਂ ਘੇਰਾ ਪਾਇਆ ਹੋਇਆ ਸੀ ਤੇ ਉਹਦੇ ਉਸ ਦੌਰਾਨ ਉਹਨਾਂ ਦੀ ਵੀ ਜਿਹੜੀ ਮੌਤ ਹੋਈ ਆ, ਤੇ ਇੱਕ ਹੋਰ ਗਵਾਂਢੀ ਦੀ ਵੀ ਮੌਤ ਹੋਈ ਆ, ਜਿਹੜਾ ਕਿ ਸਿਰਫ ਗੋਲਾਬਾਰੀ ਸੁਣ ਕੇ ਤੇ ਉੱਥੇ ਦੇਖਣ ਆਇਆ ਸੀ। ਸੋ ਜੀ ਇਹ ਚੰਚਲਾ ਜਿਹੜਾ ਮੈਨੂੰ ਲੱਗਦਾ ਪੁਲਿਸ ਸਟੇਸ਼ਨ ਆ, ਜਿਹੜਾ ਜਿੱਥੋਂ ਦੀ ਇਹ ਗੱਲ ਚੱਲ ਰਹੀ ਸੀਗੀ। ਸੋ ਜੀ ਕੁੱਲ ਮਿਲਾ ਕੇ ਜੇ ਅਸੀਂ ਇਹ ਕਹਿ ਸਕੀਏ ਵੀ ਜਿਹੜੀ ਕਾਨੂੰਨ ਵਿਵਸਥਾ ਦੇ ਲਈ ਜਿਹੜੇ ਇਹੋ ਜਿਹੇ ਹਾਦਸੇ ਵਾਪਰਦੇ ਆ, ਉਹ ਚਿੰਤਾ ਦਾ ਵਿਸ਼ਾ ਹੁੰਦੇ ਆ, ਤੇ ਇਹਦੇ ਲਈ ਸਰਕਾਰਾਂ ਨੂੰ ਹੁਣੇ ਸੀਰੀਅਸ ਹੋਣਾ ਪਊਗਾ। ਨਾਰਮਲ ਕੀ ਹੁੰਦਾ ਵੀ ਇੱਕਾ ਦੁੱਕਾ ਘਟਨਾ ਤੋਂ ਬਾਅਦ ਸਰਕਾਰਾਂ ਸੀਰੀਅਸ ਨਹੀਂ ਹੁੰਦੀਆਂ, ਤੇ ਸਰਕਾਰਾਂ ਜਦੋਂ ਸੀਰੀਅਸ ਨਹੀਂ ਹੁੰਦੀਆਂ ਤੇ ਉਦੋਂ ਬਾਅਦ ਇਹ ਨਸੂਰ ਬਣ ਜਾਂਦੇ ਆ ਤੇ ਬਹੁਤ ਜ਼ਿਆਦਾ ਤਕਲੀਫ ਦਿੰਦੇ ਆ। ਮੈਂ ਤਾਂ ਇੱਥੇ ਹੁਣ ਆਸਟ੍ਰੇਲੀਆ ਗਵਰਨਮੈਂਟ ਨੂੰ ਇਹੀ ਜਿਹੜੀ ਰਿਕੁਐਸਟ ਕਰਨੀ ਚਾਹਾਂਗਾ ਵੀ ਉਹਨਾਂ ਨੂੰ ਜਿਹੜਾ ਅਸਲਾ ਐਕਟ ਦੇ ਉੱਤੇ ਹੋਰ ਰਿਵਿਊ ਕਰਨੇ ਚਾਹੀਦੇ ਆ, ਇਹੋ ਜਿਹੀਆਂ ਲੋਕਾਂ ਦੇ ਉੱਤੇ ਹੋਰ ਨਕੇਲ ਕੱਸਣੀ ਚਾਹੀਦੀ ਆ। ਤੇ ਪੁਲਿਸ ਦੀ ਜਿਹੜੀ ਪ੍ਰੋਟੈਕਸ਼ਨ ਆ, ਵੈਸੇ ਤਾਂ ਇੱਥੋਂ ਦੀ ਪੁਲਿਸ ਆ ਜਿਹੜੀ ਬਹੁਤ ਜ਼ਿਆਦਾ ਪ੍ਰੋਟੈਕਟਿਵ ਆ, ਬਹੁਤ ਢੰਗ ਨਾਲ ਉਹ ਆਪਦਾ ਵਿਚਰਦੀ ਆ। ਕਿਤੇ ਵੀ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਸਿਖਾਇਆ ਜਾਂਦਾ ਵੀ ਤੁਸੀਂ ਖੁਦ ਆਪਣੇ ਆਪ ਨੂੰ ਕਿਵੇਂ ਸੇਵ ਕਰਨਾ। ਪਰ ਇਹ ਮੰਦਭਾਗੀ ਘਟਨਾ ਜਦੋਂ ਵਾਪਰੀ ਆ, ਤਾਂ ਮੈਨੂੰ ਲੱਗਦਾ ਪੁਲਿਸ ਨੂੰ ਵੀ ਆਪਦੀਆਂ ਜਿਹੜੀਆਂ ਇਸ ਟ੍ਰੇਨਿੰਗਾਂ ਦੇ ਉੱਤੇ ਫਿਰ ਤੋਂ ਇੱਕ ਵਾਰੀ ਜਿਹੜਾ ਉਹਦਾ ਸਰਵੇਖਣ ਕਰਨਾ ਪੈਣਾ। ਜੀ। ਜਿਹੜਾ ਇਨਸਾਨ ਲਾਪਤਾ ਹੋਇਆ ਸੀ ਜੀ, ਉਹ ਡੱਬੋ ਦਾ ਰਹਿਣ ਵਾਲਾ ਸੀ ਤੇ ਨਿਊ ਸਾਊਥ ਵੇਲਸ ਦੀ ਪੁਲਿਸ ਨੇ ਹੀ ਬ੍ਰਿਸਬਨ ਪੁਲਿਸ, ਕੁਇਨਜ਼ਲੈਂਡ ਪੁਲਿਸ ਨੂੰ ਬੇਨਤੀ ਕੀਤੀ ਸੀ ਕਿ ਇਸ ਜਗ੍ਹਾ ਦੇ ਉੱਤੇ ਜਾ ਕੇ ਛਾਪੇਮਾਰੀ ਕੀਤੀ ਜਾਵੇ। ਫਾਰਮਰ ਪ੍ਰਿੰਸੀਪਲ ਦੇ ਜੋ ਉਹਨਾਂ ਦੀ ਪਛਾਣ ਹੋਈ ਜੀ, 58 ਸਾਲਾਂ ਦੇ ਪ੍ਰਿੰਸੀਪਲ ਨੇ ਉਹ ਜਿਹੜੇ ਲਾਪਤਾ ਸੀ। ਅਜੇ ਤੱਕ ਮਿੰਟੂ ਬਰਾੜ ਜੀ ਇਹ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਕਿ ਇਹ ਕਿਉਂ ਉਹਨਾਂ ਨੂੰ ਮਿਸਿੰਗ ਕੀਤਾ ਗਿਆ ਸੀ, ਕੀ ਕਾਰਨ ਸੀ ਇਸ ਪਿੱਛੇ। ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ। ਉਹਨਾਂ ਨੇ ਕਿਹਾ ਕਿ ਅਸੀਂ ਹਰ ਰੋਜ਼ ਮੀਡੀਆ ਬਾਈਟਸ ਦੇਵਾਂਗੇ ਤੇ ਜਦੋਂ ਵੀ ਇਨਵੈਸਟੀਗੇਸ਼ਨ ਸਾਹਮਣੇ ਆਵੇਗੀ ਤਾਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਜਾਵੇਗਾ। ਵੱਧਦੇ ਹਾਂ ਜੀ ਅਗਲੀ ਖਬਰ ਵੱਲ। ਪੰਜਾਬ ਦੀ ਗੱਲ ਕਰਦੇ ਹਾਂ ਜੀ। ਪੰਜਾਬ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਨੇ ਜੀ ਸਾਡੇ ਕਾਫੀ ਮਸ਼ਰੂਫ ਹੋਏ ਨੇ ਇਸ ਗੱਲ ਨੂੰ ਲੈ ਕੇ ਜੀ ਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਹੀ ਬੋਰਡ ਲੱਗਣੇ ਚਾਹੀਦੇ ਨੇ, ਖਾਸ ਕਰਕੇ ਜਿਹੜੇ ਸੜਕਾਂ ਦੇ ਉੱਤੇ ਬੋਰਡ ਸੀ। ਸੋ ਸਭ ਤੋਂ ਪਹਿਲਾਂ ਜਦੋਂ ਵੀ ਲੈਂਗੁਏਜ ਦੇਖਦੇ ਸੀ ਤਾਂ ਇੰਗਲਿਸ਼ ਲੈਂਗੁਏਜ ਹੁੰਦੀ ਸੀ, ਉਹ ਤੋਂ ਬਾਅਦ ਹਿੰਦੀ, ਤਾਂ ਪੰਜਾਬੀ ਨੂੰ ਸਭ ਤੋਂ ਲਾਸਟ ਵਿੱਚ ਰੱਖਿਆ ਜਾਂਦਾ ਸੀ। ਸੋ ਇਹਨਾਂ ਨੇ ਕਾਫੀ ਨਕੇਲ ਕੱਸੀ ਹੈ ਜੀ, ਕਿਹਾ ਕਿ 21 ਫਰਵਰੀ ਤੋਂ ਪਹਿਲਾਂ ਜੇਕਰ ਇਹ ਬੋਰਡ ਜਿਹੜੇ ਹੈਗੇ ਨੇ ਨਾ ਲੱਗੇ ਤਾਂ ਸਕੂਲਾਂ ਜਾਂ ਫਿਰ ਹਸਪੀਟਲ ਜੋ ਵੀ ਹੈਗੇ ਨੇ ਉਹਨਾਂ ਦੀਆਂ ਮਾਨਤਾਵਾਂ ਰੱਦ ਕੀਤੀਆਂ ਜਾਣਗੀਆਂ। ਬਿਲਕੁਲ ਜੀ, ਮੈਂ ਇਸ ਖਬਰ ਤੇ ਆਉਣ ਤੋਂ ਪਹਿਲਾਂ ਨਾ ਥੋੜੀ ਜਿਹੀ ਅਪਡੇਟ ਲਾਪਤਾ ਵਾਲੀ ਗੱਲ ਤੇ ਵੀ ਦੇਣੀ ਚਾਹਾਂਗਾ। ਤੁਸੀਂ ਜੇ ਕਿਤੇ ਅੰਕੜਿਆਂ ਦੀ ਨਿਗਾਹ ਮਾਰੋਗੇ ਨਾ, ਤੇ ਜੇ ਪਰ ਕੈਪੀਟਲ ਲਾਈਏ ਆਬਾਦੀ ਦੇ ਹਿਸਾਬ ਨਾਲ, ਜਿਵੇਂ ਆਸਟ੍ਰੇਲੀਆ ਦੀ ਆਬਾਦੀ ਆ ਉਹਦੇ ਹਿਸਾਬ ਨਾਲ ਲਾਈਏ, ਤਾਂ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਵਰਲਡ ਦੇ ਵਿੱਚ ਸਭ ਤੋਂ ਵੱਡੀ ਰੇਸ਼ੋ ਆ ਜੀ ਲਾਪਤਾ ਹੋਣ ਦੀ। ਆਏ ਜੀ ਸਾਲ ਇੰਨੇ ਕੁ ਲੋਕ ਲਾਪਤਾ ਹੁੰਦੇ ਆ ਵੀ ਉਹ ਐਜ਼ ਏ ਜਿਹੜੀ ਜਨਸੰਖਿਆ ਦੇ ਹਿਸਾਬ ਨਾਲ ਇੱਕ ਬਹੁਤ ਵੱਡੀ ਇੱਕ ਜਿਹੜੀ ਗਿਣਤੀ ਬਣ ਜਾਂਦੀ ਹੈ। ਤੇ ਇਸ ਤੋਂ ਚਿੰਤਤ ਹੈ ਆਸਟ੍ਰੇਲੀਆ ਦੀ ਸਰਕਾਰ ਵੀ, ਤੇ ਇਹਦੇ ਕਾਰਨ ਇਹੀ ਹੈ ਵੀ ਆਸਟ੍ਰੇਲੀਆ ਦਾ ਜਿਹੜਾ ਭੂਗੋਲਿਕ ਸਥਿਤੀ ਬਹੁਤ ਵੱਡੀ ਆ। ਜੰਗਲਾਂ ਬੁਸ਼ਾਂ 'ਚ ਗਏ ਲੋਕ ਲਾਪਤਾ ਹੁੰਦੇ ਆ, ਸਮੁੰਦਰਾਂ ਦੇ ਕੰਢਿਆਂ ਤੇ ਲਾਪਤਾ ਹੁੰਦੇ ਆ।
ਸੋ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਉਸੇ ਕੜੀ ਦਾ ਹਿੱਸਾ ਹੋਊਗਾ। ਪਰ ਦੂਜੀ ਗੱਲ ਜਿਹੜੀ ਆਪਾਂ ਮੁੱਖ ਮੰਤਰੀ ਦੀ ਗੱਲ ਕਰ ਰਹੇ ਹਾਂ, ਤਾਂ ਇਸ ਗੱਲ ਨੂੰ ਅਸੀਂ ਕੁਝ ਦਿਨ ਪਹਿਲਾਂ ਵੀ ਵਿਚਾਰਿਆ ਸੀ ਵੀ ਮੁੱਖ ਮੰਤਰੀ ਨੇ ਬਹੁਤ ਸੋਹਣਾ ਡਿਸੀਜਨ ਲਿਆ ਤੇ ਬੜੇ ਸਖਤ ਸ਼ਬਦਾਂ 'ਚ ਕਿਹਾ ਵੀ ਭਾਈ ਜਿਹੜੀ ਪੰਜਾਬੀ ਆ ਉਹ ਪਹਿਲਾਂ ਹੋਵੇ। ਜਿਵੇਂ ਕਿ ਮਹਾਰਾਸ਼ਟਰ ਦੇ ਵਿੱਚ ਇਹ ਪਹਿਲਾਂ ਅਸੀਂ ਅੱਜ ਤੋਂ 5-7 ਸਾਲ ਪਹਿਲਾਂ ਇਹ ਰੌਲਾ ਸੁਣਦੇ ਰਹੇ ਹਾਂ ਕਿ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਸੀ ਉਹ ਬਹੁਤ ਜ਼ਿਆਦਾ ਸਟ੍ਰਿਕਟ ਹੋਈ। ਇਕੱਲੇ ਲੋਕ ਨਹੀਂ ਸਟ੍ਰਿਕਟ ਹੋਏ, ਸਰਕਾਰ ਵੀ ਹੋਈ। ਸਾਡੇ ਕੀ ਆ ਪੰਜਾਬ ਦੇ ਵਿੱਚ ਕੁਝ ਇੱਕ ਲੋਕ ਮਾਂ ਬੋਲੀ ਦਾ ਹੋਕਾ ਦੇ ਰਹੇ ਆ, ਕੁਝ ਇੱਕ ਸੰਸਥਾਵਾਂ ਦੇ ਰਹੀਆਂ, ਪਰ ਜਿਹੜੇ ਸਕੂਲ ਕਾਲਜ ਸਰਕਾਰਾਂ ਉਹ ਕਿਤੇ ਸਾਥ ਨਹੀਂ ਦੇ ਰਹੀਆਂ ਸੀ। ਪਰ ਹੁਣ ਮੁੱਖ ਮੰਤਰੀ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਸੀ ਵੀ ਪਹਿਲਾਂ ਤਾਂ ਉਹਨਾਂ ਨੇ ਇੰਨਾ ਹੀ ਕਿਹਾ ਸੀ ਆਪਦੇ ਬਿਆਨ 'ਚ ਵੀ ਭਾਈ ਤੁਹਾਨੂੰ ਇੰਨਾ ਟਾਈਮ ਦਿੱਤਾ, ਤੁਸੀਂ ਕਰ ਲਓ, ਤੇ ਨਹੀਂ ਫੇਰ ਅਸੀਂ ਕਰਾ ਲਵਾਂਗੇ। ਇਹ ਸ਼ਬਦ ਉਹਨਾਂ ਨੇ ਆਪਣੇ ਇੱਕ ਲਹਿਜੇ 'ਚ ਕਹੀ ਸੀ। ਪਰ ਹੁਣ ਇੱਕ ਜਿਹੜੀ ਨਵਾਂ ਉਹਨਾਂ ਦਾ ਬਿਆਨ ਆਇਆ ਤੇ ਉਹਨਾਂ ਨੇ ਡੇਟ ਵੀ ਦਿੱਤੀ ਆ 21 ਫਰਵਰੀ ਤੱਕ ਉਹਨਾਂ ਨੇ ਜਿਹੜੀ ਲਾਈਨ ਖਿੱਚੀ ਆ, ਤੇ ਜਿਹੜਾ ਕਿ ਇੱਕ ਬਣਦਾ ਅਸੂਲ ਵੀ ਆ ਵੀ ਜੇ ਤੁਸੀਂ ਪੰਜਾਬ ਦੇ ਵਿੱਚੋਂ ਤਾਂ ਸਭ ਤੋਂ ਟੌਪ ਦੇ ਉੱਤੇ ਪੰਜਾਬੀ, ਫਿਰ ਉਸ ਤੋਂ ਬਾਅਦ ਇੰਡੀਆ ਦੇ ਵਿੱਚੋਂ ਤਾਂ ਉਹਦਾ ਹਿੰਦੀ, ਤੇ ਇੰਡੀਆ ਤੋਂ ਬਾਅਦ ਤੁਸੀਂ ਦੁਨੀਆ ਦੇ ਵਿੱਚੋਂ ਤਾਂ ਉਹਦਾ ਅੰਗਰੇਜ਼ੀ। ਜਿਹਨੂੰ ਸੀਕੁਐਂਸੀ 'ਚ ਲਾਉਣੇ ਆ ਤਾਂ ਤਿੰਨੇ ਸਟੈਪਾਂ ਦੇ ਵਿੱਚ ਇਹ ਜਿਹੜੇ ਬੋਰਡ ਹੋਣੇ ਚਾਹੀਦੇ ਆ। ਇਹ ਲੱਖਾ ਸਿਧਾਣਾ ਵੀ ਜੇ ਕਹੀਏ ਜਦੋਂ ਲਾਈਮਲਾਈਟ ਦੇ ਵਿੱਚ ਆਏ ਸੀ ਨਾ, ਉਹਨਾਂ ਦਾ ਵੀ ਇਹੀ ਜਿਹੜਾ ਕੰਮ ਕਰਕੇ ਉਦੋਂ ਲਾਈਮਲਾਈਟ ਦੇ ਵਿੱਚ ਆਏ ਸੀ। ਉਹਨਾਂ ਨੇ ਉਦੋਂ ਬੋਰਡਾਂ ਦੇ ਉੱਤੇ ਕਾਫੀ ਜਿਹੜਾ ਜੱਜ ਕੇ ਉਹਨਾਂ ਨੇ ਵਿਰੋਧਤਾ ਕੀਤੀ ਸੀ, ਉਹਦੇ ਲਈ ਉਹਨਾਂ ਨੂੰ ਅਰੈਸਟ ਵੀ ਕੀਤਾ ਗਿਆ ਸੀ, ਜੀ ਬਹੁਤ ਕੁਝ ਹੋਇਆ ਸੀ। ਪਰ ਹੁਣ ਜਦੋਂ ਸਰਕਾਰ ਜਿਹਦੇ ਕੋਲੇ ਪਾਵਰ ਹੁੰਦੀ ਆ, ਜਦੋਂ ਪਾਵਰ ਵਾਲਾ ਬੰਦਾ ਕੋਈ ਇਹ ਜਿਹਾ ਬਿਆਨ ਦਿੰਦਾ, ਤਾਂ ਉਦੋਂ ਫਿਰ ਕਿਤੇ ਨਾ ਕਿਤੇ ਇਹਦਾ ਆਸ ਦੀ ਕਿਰਨ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਤੇ ਹੁਣ ਸਾਨੂੰ ਪੂਰੀ ਉਮੀਦ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਕੂਲਾਂ 'ਚ ਵੀ ਪੰਜਾਬੀ ਲਾਗੀ ਹੋਊਗੀ। ਤੇ ਜਿਹੜੇ ਪਾਤਰ ਸਾਹਿਬ ਨੇ ਚਿੰਤਾ ਕੀਤੀ ਸੀ ਵੀ ਕਹਿੰਦੇ ਕਿ ਇਹੋ ਜਿਹੀ ਥਾਂ ਵੀ ਆ ਸਾਡੇ ਮੁਲਕ ਦੇ ਵਿੱਚ ਜਿੱਥੇ ਆਪਦੀ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ, ਤੇ ਸੱਚ ਆ, ਇਹ 'ਚ ਕੋਈ ਝੂਠ ਨਹੀਂ। ਹਰ ਪਿੰਡ ਗਲੀ ਸ਼ਹਿਰ ਦੇ ਸਕੂਲਾਂ ਦੇ ਵਿੱਚ ਜਿਹੜੇ ਕਨਵੈਂਟ ਸਕੂਲ ਖੁੱਲੇ ਸੀ, ਉੱਥੇ ਅਕਸਰ ਬੱਚੇ ਜੁਰਮਾਨਾ ਭਰਦੇ ਆ ਵੀ ਤੂੰ ਪੰਜਾਬੀ ਬੋਲੀ ਤਾਂ ਬੋਲੀ ਕਿਵੇਂ। ਸੋ ਇਹ ਚੀਜ਼ਾਂ ਦੀ ਚਿੰਤਾ ਹੁਣ ਪਹੁੰਚੀ ਹੈ ਟਿਕਾਣੇ ਤੱਕ, ਤੇ ਉਮੀਦ ਹੈ 21 ਫਰਵਰੀ ਤੱਕ ਇਹਦਾ ਰਿਜ਼ਲਟ ਪਰਮਾਨੈਂਟ ਨਿਕਲਿਆ ਆਊਗਾ। ਜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਕੈਬਨਿਟ ਨੇ ਜੀ ਇੱਕ ਵਧੀਆ ਫੈਸਲਾ ਲਿਆ ਜਿਹਦੇ ਵਿੱਚ ਪੁਲਿਸ ਦੀ ਭਰਤੀ ਦੀ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਸਾਲਾਨਾ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਭਰਤੀ ਕੀਤੇ ਜਾਣਗੇ। ਦੇਖੋ ਜੀ, ਸੋਹਣੀ ਖਬਰ ਆ। ਭਰਤੀ ਤਾਂ ਜੇ ਕੋਈ ਸਰਕਾਰੀ ਨੌਕਰੀ ਕਿਸੇ ਇੱਕ ਬੰਦੇ ਨੂੰ ਵੀ ਮਿਲਦੀ ਆ ਤਾਂ ਸਾਨੂੰ ਖੁਸ਼ੀ ਹੁੰਦੀ ਆ। ਪਿੱਛੇ ਜੇ ਇਹ ਬਹੁਤ ਵੱਡਾ ਇੱਕ ਗੇਮ ਖੇਡੀ ਗਈ ਸੀ, ਕਾਗਜ਼ਾਂ ਦੇ ਵਿੱਚ ਬਿਆਨਾਂ ਦੇ ਵਿੱਚ ਬਹੁਤ ਸਾਰੀਆਂ ਜੌਬਾਂ ਦਿੱਤੀਆਂ ਗਈਆਂ ਸੀ, ਪਰ ਬਹੁਤ ਸਾਰੇ ਸਰਟੀਫਿਕੇਟ ਵੰਡੇ ਗਏ ਸੀ, ਪਰ ਹੁੰਦਾ ਕੁਝ ਨਹੀਂ ਸੀ। ਜ਼ਮੀਨੀ ਪੱਧਰ ਦੇ ਉੱਤੇ ਸਾਨੂੰ ਕਿਤੇ ਕੁਝ ਨਹੀਂ ਦਿਖਿਆ ਸੀ। ਸੋ ਇਹ ਜੀ ਚੀਜ਼ਾਂ ਨੂੰ ਕਿਤੇ ਨਾ ਕਿਤੇ ਦੇਖਣਾ ਪੈਣਾ ਵੀ ਐਤਕੀ ਵੀ ਇਹ ਬਿਆਨਬਾਜ਼ੀ ਤੱਕ ਤਾਂ ਨਹੀਂ ਸੀਮਤ। ਦੂਜੀ ਜੀ ਜਿਹੜਾ ਹੁਣ ਇਹਦਾ ਅਗਲਾ ਸਟੈਪ ਕੀ ਨਿਕਲ ਕੇ ਆਊਗਾ, ਅਗਲਾ ਸਟੈਪ ਇਹ ਨਿਕਲ ਕੇ ਆਊਗਾ ਵੀ ਜੇ ਹੁਣ ਪੰਜਾਬ 'ਚ ਭਰਤੀ ਹੋ ਰਹੀ ਆ, ਪਿਛਲੀਆਂ ਕੁਝ ਕੁ ਭਰਤੀਆਂ ਦੇ ਵਿੱਚ ਇਹ ਗੱਲਾਂ ਨਿਕਲ ਕੇ ਆਈਆਂ ਵੀ ਪੰਜਾਬ ਦੇ ਵਿੱਚ ਬਾਹਰੋਂ ਰਾਜਸਥਾਨ, ਯੂਪੀ, ਬਿਹਾਰ ਦੇ ਲੋਕ ਆ ਕੇ ਭਰਤੀ ਹੁੰਦੇ ਸੀ ਇਹਨਾਂ ਦੀਆਂ ਸਰਕਾਰੀ ਜੌਬਾਂ 'ਚ। ਉਹ ਹੁਣ ਜੀ ਮੈਨੂੰ ਨਹੀਂ ਪਤਾ ਵੀ ਇਸ ਵਾਰ ਜਿਹੜੀ ਡੋਮਿਸਲ ਨੀਤੀ ਆ ਜਾਂ ਕਿਹੜੀ ਨੀਤੀ ਲੈ ਕੇ ਪੰਜਾਬ ਗਵਰਨਮੈਂਟ ਲੈ ਕੇ ਆਊ, ਤਾਂ ਕਿ ਜਿਹੜੇ ਪੰਜਾਬ ਦੇ ਨਾਗਰਿਕ ਆ ਜਿਨ੍ਹਾਂ ਦਾ ਉਹ ਸਟੇਟ ਆ ਉਹਨਾਂ ਨੂੰ ਪ੍ਰਾਇੋਰਟੀ ਮਿਲ ਸਕੇ। ਸੋ ਇਹ ਚੀਜ਼ ਆਉਣ ਵਾਲੇ ਦਿਨਾਂ ਦੇ ਚਿੰਤਾ ਦਾ ਵਿਸ਼ਾ ਬਣੂਗੀ। ਤੁਹਾਡੇ ਸਾਹਮਣੇ ਆ ਇਹ ਮਸਲਾ ਥੋੜੇ ਦਿਨਾਂ 'ਚ ਨਿਕਲੂਗਾ ਵੀ ਭਰਤੀ ਦੇ ਵਿੱਚ ਆ ਚੀਜ਼ਾਂ ਜਿਹੜੀਆਂ ਉਹਨੂੰ ਕਿਵੇਂ ਹੈਂਡਲ ਕੀਤਾ ਜਾਊਗਾ। ਜੀ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਮੀਟੂ ਬਰਾੜ ਜੀ। ਧੰਨਵਾਦ ਜੀ ਤੁਹਾਡਾ। ਮਿਲਦੇ ਹਾਂ ਅਗਲੇ ਹਫਤੇ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਸੋ ਦਰਸ਼ਕੋ, ਸਮਾਂ ਹੋ ਚਲਾ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।